पंजाबी रेडियो USA पेश करता है अज दा दिन सिख इतिहास विच। सिख इतिहास दीआं घटनावां च 28 फरवरी का दिन 1712 बादशाह बहादुर शाह बंदा सिंह तो डरदा पागल होकर मर गया। बादशाह ने 10 वड्डे ते दर्जनां छोटे जरनैल ते हज़ारां फौजां बंदा सिंह के पिछे लाइयां होईयां सन। उन्हां दीआं सिख फौजां नाल बहुत झड़पां होईयां जिन्हां च दोहां धिरां दा चोखा नुकसान होया। बादशाह ने कई लाख रुपए ते बेहिसाब असला भी दात लाया होया सी, पर उसनूं बंदा सिंह नूं खत्म करन च कामयाबी हासिल ना होई। बहादुर शाह नूं 1708 च अपने भरावां नूं हराउण ते मार मकाउण च कामयाबी हासिल हो चुकी सी। ਉਹ ਦੱਖਣ ਦੀ ਬਗਾਵਤ ਨੂੰ ਦਬਾ ਚੁੱਕਾ ਸੀ। ਉਸਨੇ ਰਾਜਪੂਤਾਂ ਨੂੰ ਕਾਬੂ ਕਰ ਲਿਆ ਸੀ ਤੇ ਇਹ ਸਾਰੇ ਮੁਖਾਲਿਫ ਵੱਡੀਆਂ ਫੌਜਾਂ ਤੇ ਬੇਪਨਾਹ ਤਾਕਤ ਵਾਲੇ ਸਨ। ਦੂਜੇ ਪਾਸੇ ਸਿੱਖ ਥੋੜੀ ਜਿਹੀ ਗਿਣਤੀ ਵਿੱਚ ਸਨ। ਉਹਨਾਂ ਕੋਲ ਅਸਲਾ ਵੀ ਥੋੜਾ ਸੀ। ਉਹਨਾਂ ਦਾ ਖਜ਼ਾਨਾ ਵੀ ਕੋਈ ਖਾਸ ਨਹੀਂ ਸੀ ਤੇ ਉਹਨਾਂ ਦੇ ਕਬਜ਼ੇ ਵਿੱਚ ਕਿਲੇ ਜਾਂ ਰਿਆਸਤਾਂ ਵੀ ਨਹੀਂ ਸਨ। ਇਸ ਕਰਕੇ ਬਾਦਸ਼ਾਹ ਸਮਝਦਾ ਸੀ ਕਿ ਉਹ ਇਹਨਾਂ ਨੂੰ ਕੁਝ ਹੀ ਦਿਨਾਂ 'ਚ ਖਤਮ ਕਰ ਦੇਵੇਗਾ, ਪਰ ਬਾਦਸ਼ਾਹ ਦੀ ਖੁਸ਼ਫਹਿਮੀ ਛੇਤੀ ਹੀ ਖਤਮ ਹੋ ਗਈ। ਬੰਦਾ ਸਿੰਘ ਉਸਦੇ ਫੌਜੀਆਂ ਦੇ ਹੱਥ ਨਾ ਆ ਸਕਿਆ। ਦਰਜਨਾਂ ਝੜਪਾਂ ਤੇ ਹਜ਼ਾਰਾਂ ਸਿੱਖਾਂ ਦੇ ਮਾਰੇ ਜਾਣ ਨਾਲ ਉਸਦੀ ਗਿਣਤੀ ਨਾ ਘਟੀ ਤੇ ਉਹਨਾਂ ਦੇ ਐਕਸ਼ਨ ਨਾ ਰੁਕੇ। ਇਨ੍ਹਾਂ ਸਾਰੀਆਂ ਖਬਰਾਂ ਨਾਲ ਬਾਦਸ਼ਾਹ ਘਬਰਾਇਆ ਰਹਿੰਦਾ ਸੀ। ਕਈ ਵਾਰ ਤਾਂ ਬੰਦਾ ਕਹਿ ਕੇ ਬੜਬੜਾਉਂਦਾ ਵੀ ਹੁੰਦਾ ਸੀ, ਯਾਨੀ ਬੰਦਾ ਸਿੰਘ ਦਾ ਨਾਂ ਫੜਿਆ ਜਾਣਾ ਉਸ ਵਾਸਤੇ ਅਜ਼ਾਬ ਬਣਦਾ ਜਾ ਰਿਹਾ ਸੀ। ਉਹ ਇੱਕ ਤਰ੍ਹਾਂ ਨਾਲ ਨੀਮ ਪਾਗਲ ਹੋ ਚੁੱਕਾ ਸੀ। ਜਦ ਬਹਾਦਰ ਸ਼ਾਹ ਸਾਰਾ ਜ਼ੋਰ ਲਾ ਕੇ ਵੀ ਬੰਦਾ ਸਿੰਘ ਨੂੰ ਗ੍ਰਿਫਤਾਰ ਨਾ ਕਰ ਸਕਿਆ ਤਾਂ ਉਸਦੇ ਦਿਲ 'ਚ ਸਿੱਖਾਂ ਦਾ ਡਰ ਬੁਰੀ ਤਰ੍ਹਾਂ ਸਮਾ ਗਿਆ ਤੇ ਉਹ ਸਿੱਖਾਂ ਤੋਂ ਇੰਨਾ ਡਰਿਆ ਹੋਇਆ ਸੀ ਕਿ ਉਹ ਹਰ ਇੱਕ ਨਾਲ ਗੁੱਸੇ ਤੇ ਸਨਕੀ ਤਰੀਕੇ ਨਾਲ ਇੱਕ ਵਾਰ ਨੀਮ ਪਾਗਲਾਂ ਵਾਂਗ ਸਲੂਕ ਕਰਦਾ ਸੀ। ਹੁਣ ਬਹਾਦਰ ਸ਼ਾਹ ਬੇਹੱਦ ਪਰੇਸ਼ਾਨ ਰਹਿਣ ਲੱਗ ਪਿਆ ਸੀ ਤੇ ਉਹ ਬੰਦਾ ਸਿੰਘ ਦੇ ਖਿਆਲ ਤੇ ਸਿੱਖ ਦੇ ਨਾਂ ਤੋਂ ਵੀ ਡਰਨ ਲੱਗ ਪਿਆ। ਜਨਵਰੀ 1712 ਚ ਉਸ ਦਾ ਦਿਮਾਗ ਬਿਲਕੁਲ ਹੀ ਬੇਦਲ ਹੋ ਗਿਆ ਤੇ ਉਸਨੇ ਸ਼ੁਦਾਈਆਂ ਵਾਂਗ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। 12 ਫਰਵਰੀ 1712 ਨੂੰ ਉਸਨੇ ਇੱਕ ਅਜੀਬ ਹੁਕਮ ਜਾਰੀ ਕਰਕੇ ਸਾਰੇ ਕੁੱਤੇ ਮਾਰਨ ਵਾਸਤੇ ਹਦਾਇਤ ਦਿੱਤੀ। ਅਗਲੇ ਕੁਝ ਹਫ਼ਤੇ ਉਸਦੀ ਬਿਮਾਰੀ ਵੱਧਦੀ ਗਈ। 3 ਹਕੀਮ ਹਰ ਵੇਲੇ ਉਸ 'ਤੇ ਖੜੇ ਰਹਿੰਦੇ ਸਨ, ਪਰ ਉਸਦੇ ਇਲਾਜ ਨਾਲ ਵੀ ਬਾਦਸ਼ਾਹ ਦੀ ਸਿਹਤ ਨੂੰ ਕੋਈ ਫਰਕ ਨਾ ਪਿਆ ਤੇ 27-28 ਫਰਵਰੀ 1712 ਦੀ ਰਾਤ ਨੂੰ ਲਾਹੌਰ 'ਚ ਉਸਦੀ ਮੌਤ ਹੋ ਗਈ। 1924 ਜੈਤੋ ਮੋਰਚੇ ਵਾਸਤੇ 500 ਸਿੱਖਾਂ ਦਾ ਦੂਜਾ ਸ਼ਹੀਦੀ ਜੱਥਾ ਗਿਆ। ਜੈਤੋ ਗਏ ਪਹਿਲੇ ਸ਼ਹੀਦੀ ਜੱਥੇ ਤੇ 21 ਫਰਵਰੀ ਦੇ ਦਿਨ ਗੋਲੀ ਚਲਾਏ ਜਾਣ ਦੇ ਬਾਵਜੂਦ ਸਿੱਖਾਂ ਦੇ ਹੌਸਲੇ ਨਾ ਸਿਰਫ ਬਾਦਸਤੂਰ ਕਾਇਮ ਰਹੇ, ਸਗੋਂ ਸਿੱਖਾਂ 'ਚ ਰੋਹ ਤੇ ਜੋਸ਼ ਹੋਰ ਵਧਿਆ। ਸਿੱਖ ਨੌਜਵਾਨ ਤੇ ਬੱਚੇ ਅਕਸਰ ਇਹ ਗਾਉਂਦੇ ਰਹਿੰਦੇ ਸਨ ਕਿ ਨਾਭੇ ਜ਼ਰੂਰ ਜਾਵਾਂਗਾ, ਭਾਵੇਂ ਸਿਰ ਕੱਟ ਜਾਵੇ ਮੇਰਾ। ਦੂਜਾ 500 ਦਾ ਜੱਥਾ ਅਕਾਲ ਤਖ਼ਤ ਸਾਹਿਬ ਤੋਂ 28 ਫਰਵਰੀ 1924 ਨੂੰ 40,000 ਦੀ ਗਿਣਤੀ 'ਚ ਇਕੱਠੀ ਹੋਈ ਸੰਗਤ ਨੂੰ ਫਤਿਹ ਬੁਲਾਉਂਦਾ ਹੋਇਆ ਗੁਰਦੁਆਰਾ ਗੰਗਸਰ ਦੇ ਰਾਹ ਪੈ ਗਿਆ। ਤੁਰਨ ਤੋਂ ਪਹਿਲਾਂ ਕਿੰਨੀਆਂ ਹੀ ਮਾਵਾਂ, ਭੈਣਾਂ ਤੇ ਸਰਦਾਰਨੀਆਂ ਨੇ ਆਪਣੇ ਪਿਆਰਿਆਂ ਦੇ ਗਲਾਂ 'ਚ ਫੁੱਲਾਂ ਦੇ ਹਾਰ ਪਾਏ। 1982 ਪੁਲਿਸ ਵੱਲੋਂ ਸਰਹੱਦੀ ਪਿੰਡ ਦੌਂਕੇ ਤੇ ਤਾਵਾ, ਸੈਂਕੜੇ ਲੋਕ ਪੁਲਿਸ ਜ਼ੁਲਮ ਤੋਂ ਡਰ ਕੇ ਸਰਹੱਦ ਪਾਰ ਕਰਕੇ ਪਾਕਿਸਤਾਨ ਚਲੇ ਗਏ। 28 ਫਰਵਰੀ 1982 ਨੂੰ ਪਾਕਿਸਤਾਨੀ ਸਰਹੱਦ ਨਾਲ ਲੱਗਦੇ ਪਿੰਡ ਦੌਂਕੇ ਦੇ ਇੱਕ ਆਦਮੀ ਜੀਤ ਸਿੰਘ ਨੂੰ ਗ੍ਰਿਫਤਾਰ ਕਰਨ ਵਾਸਤੇ DIG ਪੁਲਿਸ ਅਵਤਾਰ ਸਿੰਘ ਅਟਵਾਲ ਦੇ ਹੁਕਮ ਤੇ 300 ਪੁਲਿਸੀਏ ਪਿੰਡ ਪੁੱਜੇ ਤੇ ਜੀਤ ਸਿੰਘ ਦੀ ਸੂਹ ਕੱਢਣ ਵਾਸਤੇ ਲੋਕਾਂ ਤੇ ਬੇਪਨਾਹ ਜ਼ੁਲਮ ਕੀਤਾ। ਇਹ ਸਾਕਾ 1 ਤੇ 2 ਮਾਰਚ ਨੂੰ ਵੀ ਦੁਹਰਾਇਆ ਗਿਆ। ਡਰੇ ਤੇ ਸਹਿਮੇ ਲੋਕ ਸਰਹੱਦ ਪਾਰ ਕਰਕੇ ਪਾਕਿਸਤਾਨ ਦੌੜ ਗਏ ਤੇ ਕਈ ਦਿਨਾਂ ਬਾਅਦ ਮੁੜੇ। 28 ਫਰਵਰੀ 1999 ਦੇ ਦਿਨ ਪੰਜਾਬ ਪੁਲਿਸ ਨੇ ਅਜਮੇਰ ਸਿੰਘ ਲੋਧੀਵਾਲ ਨੂੰ ਨਕਲੀ ਮੁਕਾਬਲੇ ਸ਼ਹੀਦ ਕੀਤਾ। 28 ਫਰਵਰੀ 1990 ਦੇ ਦਿਨ ਦਲਵਿੰਦਰ ਸਿੰਘ ਉਰਫ ਕਾਕਾ ਪੁੱਤਰ ਅਚੰਤ ਸਿੰਘ ਵਾਸੀ ਖਿਆਲਾ, ਸੁਖਦੇਵ ਸਿੰਘ ਉਰਫ ਸੁੱਖਾ ਵਾਸੀ ਮਹਿਮਦਪੁਰਾ ਅੰਮ੍ਰਿਤਸਰ ਤੇ ਦਵਿੰਦਰ ਸਿੰਘ ਉਰਫ ਪੁੱਟੋ ਵਾਸੀ ਮਾਘੀ ਮੇੜਾ ਅੰਮ੍ਰਿਤਸਰ ਨੂੰ ਨਕਲੀ ਮੁਕਾਬਲਿਆਂ ਸ਼ਹੀਦ ਕੀਤਾ ਗਿਆ। ਇਹ ਸੀ ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 28 ਫਰਵਰੀ ਦਾ ਦਿਨ।